ਖਬਰਾਂ ਦੇ ਵੱਲ ਚੱਲ ਗਏ ਤੇ ਗੱਲ ਕਰੀਏ ਸ਼ਰਮਾ ਜੀ, ਆਪਾਂ ਹੜ੍ਹਾਂ ਤੋਂ ਸ਼ੁਰੂਆਤ ਕਰੀਏ ਜਾਂ ਇਸ ਟਾਈਮ ਜਿਹੜੀ ਮਾਨ ਸਰਕਾਰ ਕਾਰਜ ਕਰ ਰਹੀ ਹੈ ਉਹਨਾਂ ਤੋਂ ਸ਼ੁਰੂ ਕਰ ਲਈਏ। ਹੜ੍ਹਾਂ ਦੇ ਵਿੱਚ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹ ਮਾਰ ਦੀ ਹੇਠ ਹੈ, ਪਰ ਦੂਜੇ ਪਾਸੇ ਕਹਿੰਦੇ ਜਦੋਂ ਸਰਕਾਰ ਨਹੀਂ ਵਿਹਣੇ ਆ ਤੇ ਸਰਕਾਰ ਹੜ੍ਹ ਦੀ ਆੜ ਦੇ ਵਿੱਚ ਸ਼ਾਮਲਾਤਾਂ ਹੀ ਵੇਚ ਰਹੀ ਹੈ ਜੀ। ਪ੍ਰਵੀਨ ਜੀ, ਜਦੋਂ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਲਿਆਂਦੇ ਸੀ ਨਾ, ਤਦ ਕਰੋਨਾ ਕਾਲ ਸੀ। ਹਾਂਜੀ ਬਿਲਕੁਲ। ਤੇ ਉਸ ਸਮੇਂ ਮੰਨਿਆ ਜਾ ਰਿਹਾ ਕਿ ਇਹ ਸਾਜ਼ਿਸ਼ ਤਹਿਤ ਇਹ ਸੀਗਾ ਕਿ ਵੀ ਲੋਕ ਕਰੋਨਾ ਦੇ ਡਰ ਤੋਂ ਬਾਹਰ ਨਹੀਂ ਨਿਕਲਣਗੇ ਤੇ ਅਸੀਂ ਆਪਣਾ ਕੰਮ ਕਰਕੇ ਭਰਾ ਹੋ ਜਾਵਾਂਗੇ ਜੀ। ਉਸੇ ਤਰ੍ਹਾਂ ਅੱਜ ਅੱਧੇ ਤੋਂ ਵੱਧ ਪੰਜਾਬ ਹੜ੍ਹ ਦੀ ਪੂਰੀ ਤਰ੍ਹਾਂ ਮਾਰ ਹੇਠ ਹੈ। 7-8 ਜ਼ਿਲ੍ਹੇ ਤਾਂ ਬਿਲਕੁਲ ਡੁੱਬੇ ਨੇ ਤੇ ਸਭ ਦਾ ਧਿਆਨ ਉਧਰ ਹੈ, ਰਾਹਤ ਕਾਰਜਾਂ 'ਚ ਹੈ ਨਾ। ਆਪਣੀ ਜ਼ਮੀਨਾਂ, ਖੇਤ ਖਲਿਆਣ, ਘਰ-ਬਾਰ, ਪਿੰਡ, ਰਿਸ਼ਤੇਦਾਰ, ਸਾਕ ਸੰਬੰਧੀ, ਭਾਈਚਾਰਾ, ਸਾਰਾ ਕੁਝ ਬਚਾਉਣ ਦੇ ਲਈ ਤਨਦੇਹੀ ਨਾਲ ਲੋਕ ਲੱਗੇ ਨੇ। ਉਸ ਸਮੇਂ ਸਰਕਾਰ ਵੱਲੋਂ ਅਜਿਹਾ ਰਾਹ ਅਖਤਿਆਰ ਕਰਨਾ ਕਿ ਚਲੋ ਵੀ ਇਹਦੀ ਆੜ 'ਚ ਆਪਾਂ ਸ਼ਾਮਲਾਤਾਂ ਕਬਜ਼ਾ ਲਈਏ, ਇਹਦਾ ਮਤਲਬ ਤੁਸੀਂ ਸ਼ਾਸਨ ਮੌਕੇ ਦੀ ਤਲਾਸ਼, ਸੰਕਟ ਦੀ ਤਲਾਸ਼। ਦੂਸਰਾ, ਇਸ ਘਟਨਾਕ੍ਰਮ ਨੇ ਇਹ ਪੱਖ ਉਜਾਗਰ ਕੀਤਾ ਹੈ ਜਿਹਦਾ ਫਿਕਰ ਆਪਾਂ ਲੈਂਡ ਪੂਲਿੰਗ ਸਮੇਂ ਤੋਂ ਪ੍ਰਗਟਾ ਰਹੇ ਸੀ ਕਿ ਹਰ ਹੀਲੇ ਇਹ ਕਿਸੇ ਨਾ ਕਿਸੇ ਤਰੀਕੇ ਪੈਸਾ ਇਕੱਠਾ ਕਰਨਾ ਚਾਹੁੰਦੇ, ਉਹਨੂੰ 1 ਨੰਬਰੀ ਹੋਵੇ, 2 ਨੰਬਰੀ ਹੋਵੇ, ਤਾਂ ਇਹ ਜਾਣਨ ਪਹਿਲਾਂ ਤੁਸੀਂ ਲੈਂਡ ਪੂਲਿੰਗ ਦੇ ਰਾਹੀਂ ਉਹ ਪ੍ਰਕਿਰਿਆ ਅਪਣਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਸਰਕਾਰੀ ਜਾਇਦਾਦਾਂ ਨਿਸ਼ਾਨਦੇਹੀ ਕਰਕੇ 20,000 ਕਰੋੜ ਦੀਆਂ ਉਹ ਜਾਇਦਾਦਾਂ ਪਿੰਨ ਪੁਆਇੰਟ ਕੀਤੀਆਂ। ਹੁਣ ਤੁਸੀਂ ਸ਼ਾਮਲਾਤਾਂ ਨੂੰ ਪੈ ਨਿਕਲੇ ਜੀ। ਦਰਸ਼ਕਾਂ ਸਰੋਤਿਆਂ ਨੂੰ ਯਾਦ ਹੋਏਗਾ ਜਦੋਂ ਲੈਂਡ ਪੂਲਿੰਗ ਦਾ ਆਪਾਂ ਜ਼ਿਕਰ ਕਰਦੇ ਸੀ, ਮੈਂ ਤਦ ਹੀ ਕਹਿੰਦਾ ਸੀਗਾ ਕਿ ਵੀ ਇਹ ਹੁਣ ਲੈਂਡ ਪੂਲਿੰਗ ਵਾਲੀ ਤਾਂ ਨਿਸ਼ਾਨਦੇਹੀ ਕਰ ਰਹੇ ਨੇ ਕਿ ਆਹ ਜੀ ਜ਼ਮੀਨ ਇਹਦੀ, ਆਹ ਜ਼ਮੀਨ ਇਹਦੀ, ਆਹ ਜ਼ਮੀਨ ਇਹਦੀ, ਇਹਨੂੰ ਜੀ 50,000 ਦੇਾਂਗੇ, ਇਹਨੂੰ ਮਹੀਨੇ ਸਾਲ ਦਾ ਲੱਖ ਰੁਪਇਆ ਦੇਾਂਗੇ ਜੀ, ਬਾਅਦ ਚ ਇਹਨੂੰ ਪਲਾਟ ਦੇਾਂਗੇ ਜੀ। ਮੈਂ ਕਿਹਾ ਜਦੋਂ ਪਿੰਡ ਉਜੜੇ ਫਿਰ ਉਸ ਤੋਂ ਬਾਅਦ ਸ਼ਾਮਲਾਤਾਂ ਦਾ ਕੀ ਬਣਨਾ? ਆਪਾਂ ਉਸ ਸਮੇਂ ਇਹ ਖਦਸ਼ਾ ਪ੍ਰਗਟਾਇਆ ਸੀ। ਬਿਲਕੁਲ ਸਹੀ। ਅੱਜ ਉਹ ਰੰਗ ਆ ਗਿਆ ਸਾਹਮਣੇ। ਪੰਜਾਬ ਦੇ ਵਿੱਚ ਮੋਹਾਲੀ ਖੇਤਰ ਉਹ ਹੈ ਜਿੱਥੇ ਲੈਂਡ ਮਾਫੀਆ ਨੇ ਸਭ ਤੋਂ ਵੱਧ ਤੇਜ਼ੀ ਨਾਲ ਕੰਮ ਕੀਤਾ ਤੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਕਿਸੇ ਸਮੇਂ ਮਤਲਬ ਕਿ ਬਹੁਤ ਸਸਤੇ ਭਾਅ ਤੇ ਸੀ, ਕਹਿੰਦੇ ਸੀ ਕਿ ਜੀ ਉਪਜਾਊ ਨਹੀਂ ਜ਼ਿਆਦਾ ਜੀ, ਇਹ ਖੇਤਰ ਇਹ ਨਹੀਂਗਾ ਜੀ, ਉਹ ਨਹੀਂਗਾ ਜੀ, ਉੱਥੇ ਕਰੋੜਾਂ ਦੇ ਹਿਸਾਬ ਨਾਲ ਵਿਕੀਆਂ ਤੇ ਬਾਅਦ ਚੋਂ ਪੱਲੇ ਕੁਛ ਨਹੀਂ ਪਿਆ। ਕੋਈ ਦਿਹਾੜੀ ਕਰਨ ਨੂੰ ਮਜਬੂਰ ਹੈ ਨਾ, ਕੋਈ ਮਤਲਬ ਕਿਸੇ ਗੇਟ ਮੂਹਰੇ ਖੜਾ ਹੈ ਤੇ ਕਿਸੇ ਨੇ 4 ਗੱਡੀਆਂ ਲੈਣੀਆਂ, ਕੋਠੀ ਪਾ ਲਈ, ਉਹ ਤੋਂ ਬਾਅਦ ਕੰਮ ਕੁਛ ਨਹੀਂ। ਸੋ ਬੜੀਆਂ ਮੁਸ਼ਕਲਾਂ ਦੌਰ ਚੋਂ ਵੀ ਜ਼ਿਆਦਾਤਰ ਲੋਕ ਲੰਘੇ, ਪਰ ਇਸ ਘੜੀ ਤੱਕ ਆਉਂਦਿਆਂ ਲੋਕਾਂ ਨੂੰ ਇਹ ਚੇਤਨਤਾ ਆਈ ਕਿ ਵੀ ਜੋ ਮਰਜ਼ੀ ਹੋ ਜਾਵੇ, ਜ਼ਮੀਨ ਦੀ ਜਿਹੜੀ ਆ ਲੈਂਡ ਪੂਲਿੰਗ ਵਾਪਸੀ ਉਹਦੀ ਉਦਾਹਰਨ ਹੈ। ਪਰ ਪੰਜਾਬ ਸਰਕਾਰ ਨੇ ਇਸ ਔਖੀ ਘੜੀ 'ਚ ਜਦੋਂ ਪੰਜਾਬ ਫਸਿਆ, ਬਕਾਇਦਾ ਤੌਰ ਤੇ ਆਪਣੇ ਅਧਿਕਾਰੀਆਂ ਦੀ ਡਿਊਟੀ ਲਾਈ। DDPO ਨੇ ਮੋਹਾਲੀ ਖੇਤਰ ਦੇ 17 ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਬੁਲਾ ਕੇ ਹੁਕਮ ਚਾੜਿਆ ਕਿ ਜਾਓ ਜਾ ਕੇ ਮਤੇ ਪਾ ਕੇ ਲਿਆਓ ਕਿ ਸਾਡੀ ਸ਼ਾਮਲਾਤ ਵੇਚ ਦਿੱਤੀ ਜਾਵੇ। ਪ੍ਰਵੀਨ ਜੀ, ਇਹ ਉਹ ਸ਼ਾਮਲਾਤਾਂ ਨੇ ਇਹਨਾਂ ਪਿੰਡਾਂ ਦੀਆਂ ਜਿਨ੍ਹਾਂ ਦੇ ਆਲੇ ਦੁਆਲੇ ਕੰਕਰੀਟ ਦੇ ਜੰਗਲ ਉਸਰ ਗਏ ਨੇ, ਉਸਰ ਚੁੱਕੇ ਨੇ। ਸਹੀ ਗੱਲ ਹੈ। ਤੇ ਇਹ ਬਹੁਤ ਮਹਿੰਗੇ ਭਾਅ ਤੇ ਵਿਕਣੀਆਂ ਨੇ ਤੇ ਸਰਕਾਰਾਂ ਨੇ ਝੁੱਕ ਮਿਸ਼ਨ ਵੀ ਖਾਣਾ, ਸਿਆਸਤਦਾਨਾਂ ਨੇ, ਅਫਸਰਾਂ ਨੇ ਹਿੱਸਾ ਵੀ ਖਾਣਾ, ਬਿਲਕੁਲ ਖਾਣਾ, ਤੇ ਬਾਅਦ ਚੋਂ ਮਾਫੀਏ ਦੇ ਹੱਥ ਜ਼ਮੀਨਾਂ ਦੇਣੀਆਂ। ਪਿੰਡਾਂ ਕੋਲ ਰਹਿੰਦੀ ਖੁੰਦੀ ਉਹਦੀ ਆਮਦਨ ਦਾ ਸਰੋਤ ਵੀ ਬੰਦ ਕਰ ਦੇਣ। ਜਿਹੜੇ ਪਿੰਡ ਹੁਣ ਇਹਨਾਂ ਜੰਗਲਾਂ ਦੇ ਵਿੱਚ ਔਖੇ ਸਾਹ ਲੈ ਰਹੇ ਨਾ, ਪਹਿਲਾਂ ਚੰਡੀਗੜ੍ਹ ਨੇ ਉਹ ਦੁੱਖ ਤਕਲੀਫ ਭੋਗ ਰਿਹਾ ਤੇ ਹੁਣ ਮੋਹਾਲੀ ਉਹ ਤਕਲੀਫ ਭੋਗ ਰਿਹਾ, ਉਹਦੇ ਵਿੱਚੋਂ ਹੁਣ ਆ ਰਹਾ ਹੈ। ਪਿੰਡਾਂ ਕੋਲ ਇੱਕੋ ਇੱਕ ਚੀਜ਼ ਹੁੰਦੀ ਹੈ ਜੀ, ਪਿੰਡ ਦੇ ਵਿਕਾਸ ਲਈ ਗਰੀਬ ਗਰੂਬੇ ਨੂੰ ਕੋਈ ਛੱਤ ਪਾ ਕੇ ਦੇਣੀ ਆ, ਉਹਦੇ ਲਈ ਬੇਜ਼ਮੀਨਿਆਂ ਨੂੰ ਕੋਈ ਖੇਤੀ ਕਰਨ ਲਈ ਹਿੱਸਾ ਪੱਤਾ ਦੇਣਾ, ਉਹਦੇ ਲਈ ਪਿੰਡ ਦੇ ਵਿਕਾਸ ਲਈ ਆਮਦਨ ਦਾ ਸਰੋਤ, ਕੋਈ ਸਕੂਲ, ਕਾਲਜ, ਹਸਪਤਾਲ ਖੋਲ੍ਹਣਾ, ਉਹਦੇ ਲਈ ਲੈ ਦੇ ਕੇ ਇੱਕ ਸਹਾਈ ਹੈ ਜੀ ਸ਼ਾਮਲਾਤ ਜ਼ਮੀਨਾਂ। ਸਰਕਾਰ ਲਈ ਇਹ ਮੁਰਗੀ ਹੈ ਸੋਨੇ ਦਾ ਅੰਡਾ ਦੇਣ ਵਾਲੀ। ਜੀ ਬਿਲਕੁਲ ਬਿਲਕੁਲ। ਪੰਚਾਇਤ ਵਿਭਾਗ ਪੰਜਾਬ ਸਰਕਾਰ ਦਾ ਤੇ ਪਰ ਚਲਾ ਰਹੇ ਨੇ ਪਿੰਡਾਂ ਵਾਲੇ। ਧੱਕੇ ਨਾਲ ਪਿੰਡਾਂ ਦੀਆਂ ਇਹਨਾਂ ਹੀ ਸ਼ਾਮਲਾਤ ਜ਼ਮੀਨਾਂ ਤੋਂ 20 ਤੋਂ 25% ਵਾਲੀ ਆਮਦਨ ਪਿੰਡਾਂ ਦੀ ਇਹ ਲੈ ਕੇ ਜਾਂਦੇ ਨੇ ਜੀ ਕਿ ਪੰਚਾਇਤ ਵਿਭਾਗ ਦੀਆਂ ਤਨਖਾਹਾਂ ਖਰਚੇ ਸਾਰੇ ਕੱਢਣੇ। ਸਹੀ। ਮਤਲਬ ਹੁਣ ਤੱਕ ਤਾਂ ਅਸੀਂ ਇਹ ਲੈਂਦੇ ਸੀ, ਹੁਣ ਤੁਸੀਂ ਸਿੱਧੇ ਹੀ ਹੋ ਗਏ ਕਿ ਸ਼ਾਮਲਾਤ ਦੇ ਦਿਓ, ਮਤਲਬ ਤੁਸੀਂ ਮੁਰਗੀ ਵੱਢਣ ਤੇ ਆ ਗਏ ਕਿ ਆਂਡੇ ਦੇ ਨਾਲ ਹੀ ਮੁਰਗੀ ਵੱਢ ਲਓ। ਸਹੀ। 17 ਪਿੰਡ ਨੇ ਜੀ, ਸਫੀਪੁਰ ਹੈ ਨਾ, ਮਾਨਕਪੁਰ, ਕੱਲਰ, ਕੰਡਾਲਾ, ਦਾਊ, ਸਖਰਗੜ੍ਹ, ਕੰਗਾਲੀ, ਬਹਿਰਾਮਪੁਰ, ਰਾਏਪੁਰ ਕਲਾ, ਚੱਪੜਚਿੜੀ ਕਲਾ, ਰੁੜਕਾ,
ਬੜੀ, ਤੰਗੋੜੀ, ਰਾਏਪੁਰ ਖੁਰਦ, ਗਿੱਦੜਪੁਰ, ਨਾਨੂ ਮਾਜਰਾ, ਭਾਗੋ ਮਾਜਰਾ, ਇਹ 17 ਪਿੰਡਾਂ ਦੀਆਂ ਪੰਚਾਇਤਾਂ ਸੱਦੀਆਂ। ਠੀਕ ਹੈ। ਤੇ ਇਹਨਾਂ ਨੂੰ ਪੰਚਾਂ ਸਰਪੰਚਾਂ ਨੂੰ ਬੁਲਾ ਕੇ DDPO ਸਾਹਿਬ ਨੇ ਮੰਨ ਲਿਆ, ਮੀਡੀਆ ਨਾਲ ਵੀ ਗੱਲ ਕਰਕੇ ਮੰਨ ਲਿਆ ਕਿ ਹਾਂ ਅਸੀਂ ਮੀਟਿੰਗ ਬੁਲਾਈ ਆ, ਤੇ ਕਹਿੰਦੇ ਜੀ ਕਿ ਜੇ ਅਸੀਂ ਇਹਨੂੰ ਗਵਾਂਡਾਂ ਨੂੰ ਦਵਾਂਗੇ, ਪੁੱਡਾਂ ਨੂੰ ਦਵਾਂਗੇ, ਫਿਰ ਤੁਹਾਡਾ ਮੁੱਲ ਘੱਟ ਪੈਣਾ, ਸਰਕਾਰੀ ਯੋਜਨਾਵਾਂ 'ਚ ਆਪਾਂ ਖੁੱਲੇ ਬਾਜ਼ਾਰ 'ਚ ਵੇਚਾਂਗੇ। ਇਹਦਾ ਮਤਲਬ ਹੁਣ ਤੱਕ ਜਿਹੜੀਆਂ ਜ਼ਮੀਨਾਂ ਸਰਕਾਰ ਨੇ ਐਕਵਾਇਰ ਕੀਤੀਆਂ ਕਿਸਾਨਾਂ ਦੀਆਂ, ਉਹ ਧੋਖਾ ਸੀ ਫਿਰ ਤਾਂ ਉਹਨਾਂ ਨੂੰ। ਫਿਰ ਤੁਸੀਂ ਸਸਤੀਆਂ ਚੱਕੀਆਂ, ਉਹ ਤਾਂ ਹੋਰ ਵੱਧ ਵਿਕਣੀਆਂ ਸੀ। ਮਤਲਬ ਦੋਏ ਪਾਸੇ ਨੂੰ ਤੁਸੀਂ ਚੁਸਤ ਚਲਾਕੀ ਕਰ ਰਹੇ ਹੋ। ਸਹੀ ਹੈ। ਤੇ ਇਹਨਾਂ ਪਿੰਡਾਂ ਦੇ ਪੰਚਾਂ ਸਰਪੰਚ ਹਦਾਇਤ ਜਿਹੜੀ, ਚਲੋ ਧੰਨਵਾਦ, ਪੰਚਾਂ ਨੇ ਹਾਂ ਕਰਨ ਦੀ ਬਜਾਏ ਕਿਹਾ ਜੀ ਅਸੀਂ ਪਿੰਡ ਨਾਲ ਸਲਾਹ ਕਰਕੇ ਦੱਸਾਂਗੇ। ਪਰ ਸਵਾਲ ਸਲਾਹ ਦਾ ਨਹੀਂ ਹੈ ਜੀ। ਪਹਿਲੀ ਗੱਲ ਤਾਂ ਪੰਚ ਸਰਪੰਚ ਕੋਈ ਹੱਕ ਨਹੀਂ ਰੱਖਦੇ ਕਿ ਆਪਣੇ ਦਮ ਤੇ ਪਿੰਡ ਦੀ ਸ਼ਾਮਲਾਤ ਜ਼ਮੀਨ ਵੇਚ ਦੇਣ। ਇਹ ਸਾਰੇ ਪਿੰਡ ਦੀ ਜ਼ਮੀਨ ਹੈ। ਇਕੱਲੇ ਕਿਸਾਨਾਂ ਦੀ, ਸਰਪੰਚਾਂ ਦੀ, ਲੰਬੜਦਾਰਾਂ ਦੀ, ਜੈਲਦਾਰਾਂ ਦੀ, ਹੈ ਨਾ, ਜਾਂ ਮਤਲਬ ਕਿ ਪਿੰਡ ਦੇ ਧਨਾੜ ਲੋਕਾਂ ਦੀ ਨਹੀਂ, ਪਿੰਡ ਦੇ ਆਮ ਵਰਗ ਦੀ, ਗਰੀਬ ਵਰਗ ਦੀ, SC BC ਦੀ, ਹੈ ਨਾ, ਜਿਹੜਾ ਵੀ ਵਰਗ ਪਿੰਡ 'ਚ ਵੱਸਦਾ, ਕੋਈ ਦੁਕਾਨਦਾਰ ਤੇ ਕੋਈ, ਸਮੁੱਚੀ ਪਿੰਡ ਦੀ ਇਕਾਈ ਦੀ ਤਾਕਤ ਹੈ। ਸਰਪੰਚ ਪੰਚ ਨੂੰ ਕੋਈ ਅਧਿਕਾਰ ਨਹੀਂ ਉਹ ਵੇਚ। ਤੇ ਜੇ ਕੋਈ ਪਾਰਟੀ ਦੇ ਨਾਤੇ ਤੇ ਸਰਕਾਰ ਦੀ ਝੋਲੀ ਪੈਣ ਨੂੰ ਵੀ ਕਾਹਲਾ ਹੈ ਤਾਂ ਪਿੰਡ ਗ੍ਰਾਮ ਸਭਾ ਬੁਲਾ ਲਵੇ, ਤੇ ਗ੍ਰਾਮ ਸਭਾ ਬੁਲਾ ਕੇ ਮਤਾ ਪਾ ਦੇਵੇ ਕਿ ਪਿੰਡ ਦੀ ਜ਼ਮੀਨ ਕਿਸੇ ਨੂੰ ਨਹੀਂ ਦਿੱਤੀ ਜਾਊਗੀ। ਪਿੰਡ ਆਪਣੇ ਆਪ 'ਚ ਸੰਸਦ ਹੈ। ਸਹੀ ਗੱਲ ਹੈ, ਬਿਲਕੁਲ। ਪਿੰਡ ਦਾ ਹਰ ਵੋਟਰ ਮੈਂਬਰ ਪਾਰਲੀਮੈਂਟ ਹੈ, ਤੇ ਪੰਚਾਇਤ ਉਹਦੀ ਸਰਕਾਰ ਹੁੰਦੀ ਹੈ। ਤੇ ਜੇ ਸਰਕਾਰ ਧੱਕਾ ਕਰੇ ਤਾਂ ਬਹੁਮਤ ਜੇ ਇੱਕ ਪਾਸੇ ਖੜ ਜਾਵੇ ਸੰਸਦ ਮੈਂਬਰਾਂ ਦਾ, ਮਜਾਲ ਨਹੀਂ ਸਰਕਾਰ ਕੁਛ ਕਰ ਲਵੇ। ਜੀ ਜੀ। ਨਾ ਪਿੰਡ ਵਾਲੀ ਤੇ ਨਾ ਸੂਬੇ ਵਾਲੀ, ਨਾ ਮੁਲਕ ਵਾਲੀ। ਇਹ ਤਾਕਤ ਹੈ ਗ੍ਰਾਮ ਸਭਾ ਕੋਲ, ਹੈਗੀ ਹੈ, ਬਿਲਕੁਲ। ਸੋ ਇਸ ਲਈ ਜੇ ਤਾਂ ਸਰਪੰਚ ਬੁਲਾਉਂਦਾ ਠੀਕ ਹੈ, ਜੇ ਪੰਚਾਇਤ ਸੈਕਟਰੀ ਆਉਂਦਾ ਠੀਕ ਹੈ, ਨਹੀਂ ਪਿੰਡ ਦੇ ਵੋਟਰ ਇਕੱਠੇ ਹੋਣ, ਪੜ੍ਹੇ ਲਿਖੇ ਬੰਦੇ ਨੂੰ ਰਜਿਸਟਰ ਫੜਾਉਣ ਕਿ ਲੈ ਵੀ ਤੂੰ ਪਾ ਕਾਰਵਾਈ, ਆਪਾਂ ਗ੍ਰਾਮ ਸਭਾ 'ਚ ਮਤਾ ਪਾਉਂਦੇ ਆ, ਸਰਪੰਚ ਦੀ ਵੀ ਲੋੜ ਨਹੀਂ, ਫਿਰ ਪੰਚਾਇਤ ਸੈਕਟਰੀ ਦੀ ਵੀ ਲੋੜ ਨਹੀਂ। ਪਰ ਉਹ ਨਿਯਮਾਵਲੀ ਤਹਿਤ ਬੁਲਾਈ ਗਈ ਗ੍ਰਾਮ ਸਭਾ ਹੋਵੇ ਤੇ ਉਹਦੇ ਰਾਹੀਂ ਪਾਇਆ ਗਿਆ ਮਤਾ ਮਾਨਯੋਗ ਸੁਪਰੀਮ ਕੋਰਟ ਤੱਕ ਦੀ ਅਦਾਲਤ 'ਚ ਮਾਨਤਾ ਹਾਸਲ ਰੱਖਦਾ। ਸਹੀ। ਪਰ ਜੇ ਅੱਜ ਇਹ 17 ਪਿੰਡਾਂ ਦੀ ਜ਼ਮੀਨ ਗਈ, ਸ਼ਾਮਲਾਤ ਚਲੀ ਗਈ, ਫਿਰ ਪੰਜਾਬ ਦੇ 13,000 ਦੇ 13,000 ਪਿੰਡਾਂ ਦੀ ਸ਼ਾਮਲਾਤ ਜਾਊਗੀ। ਇਹ ਰਾਹ ਖੁੱਲਣ ਜਾ ਰਿਹਾ। ਹਾਂਜੀ, ਬਿਲਕੁਲ। ਇਹ ਰਾਹ ਰੋਕਣਾ ਪੈਣਾ। ਔਰ ਇਸ ਮੌਕੇ ਪ੍ਰੀਖਿਆ ਦੀ ਘੜੀ ਹੈ ਕਿਸਾਨ ਜਥੇਬੰਦੀਆਂ ਦੀ। ਹੁਣ ਤੱਕ ਤੁਸੀਂ ਲੜੇ ਆਪਣੀ ਨਿੱਜੀ ਜ਼ਮੀਨਾਂ ਲਈ ਜੀ, ਅੱਜ ਪੰਜਾਬ ਲਈ, ਆਪਣੇ ਪਿੰਡਾਂ ਲਈ ਲੜਨ ਦੀ ਲੋੜ ਹੈ। ਅੱਜ ਦੇਖਣਾ ਸਕਾਂ ਤੇ ਅੱਜ ਇਹਨਾਂ ਨੂੰ ਚੇਤਨਤਾ ਪਿੰਡ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ ਕਿ ਆ ਜਾਓ ਭਰਾਵੋ, ਇਹ ਹੁਣ ਤੁਹਾਡੇ ਘਰਾਂ ਨੂੰ, ਤੁਹਾਡੇ ਸਾਂਝੀਆਂ ਜ਼ਮੀਨਾਂ ਨੂੰ ਪੈ ਨਿਕਲੇ ਨੇ। ਤੋ ਇਸ ਲਈ ਕਿਸਾਨ ਜਥੇਬੰਦੀਆਂ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ ਕਿ ਉਹ ਇਸ ਨੂੰ ਚੁਣੌਤੀ ਨੂੰ ਕਿਵੇਂ ਲੈਂਦੇ ਨੇ। ਪਰ ਸਰਕਾਰ ਨੇ ਆਪਣਾ ਰੰਗ ਦਿਖਾ ਦਿੱਤਾ, ਪੰਜਾਬ ਹੜ੍ਹ 'ਚ ਫਸਿਆ ਤੇ ਸ਼ਾਮਲਾਤਾਂ ਵੇਚਣ ਤੇ ਨਿਕਲੇ ਨੇ। ਸੋ ਦੇਖਦੇ ਆ ਜੀ ਆਉਂਦੇ ਸਮੇਂ 'ਚ ਮੁੱਦਾ ਭਖੂਗਾ। ਅੱਜ ਤਾਂ ਮੋਹਾਲੀ ਦੇ 17 ਪਿੰਡਾਂ ਦੀ ਵਾਰੀ ਆ, ਇਹ ਤੋਂ ਬਾਅਦ ਪੰਜਾਬ ਦੇ ਸਾਰੇ ਪਿੰਡਾਂ ਦੀ ਵਾਰੀ ਆਉਣੀ ਹੈ। ਤਿਆਰ ਰਹੋ ਪੰਜਾਬ ਵਾਲੇ। ਹਾਂਜੀ, ਬਿਲਕੁਲ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਇਹ ਜਿਹੜੀਆਂ ਸ਼ਾਮਲਾਤਾਂ ਸਰਕਾਰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ, ਬਹੁਤ ਕਰੋੜੀ ਪ੍ਰਾਪਰਟੀਜ਼ ਨੇ। ਇਹ ਮਤਲਬ ਇਹ ਨਹੀਂ ਗਾ ਵੀ ਉਹ 10-10, 15-15 ਲੱਖ ਦੀਆਂ ਪ੍ਰਾਪਰਟੀਜ਼ ਨੇ, ਬਹੁਤ ਕਰੋੜੀ ਨੇ, ਮਤਲਬ ਸੈਂਕੜੇ ਕਰੋੜਾਂ ਦੇ ਵਿੱਚ ਇਹਨਾਂ ਦੀ ਜਿਹੜੀ ਬਾਜ਼ਾਰੀ ਕੀਮਤ ਹੈ। ਦੂਜੀ ਹੈ ਵੀ ਇਹ ਕਿਸੇ, ਜਿਵੇਂ ਤੁਸੀਂ ਦੱਸ ਹੀ ਦਿੱਤਾ ਸ਼ਰਮਾ ਜੀ, ਵੀ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਥੋੜ੍ਹੋ ਨੇ, ਨਾ ਸੰਸਥਾ ਵਿਸ਼ੇਸ਼ ਦੀਆਂ ਨੇ, ਨਾ ਕਿਸੇ ਸਰਪੰਚ ਦੀਆਂ ਨੇ, ਨਾ ਮੈਂਬਰਾਂ ਦੀਆਂ ਨੇ। ਇਹ ਤਾਂ ਲੋਕਾਂ ਦੀਆਂ ਜ਼ਮੀਨਾਂ ਨੇ, ਜਿਹਦੇ 'ਚ ਕਿਰਤੀ ਵੀ ਹੈ, ਪੰਜਾਬ ਦਾ ਹਰ ਵਰਗ ਵੀ ਹੈ। ਹੋ ਸਕਦਾ ਉਹਦੇ ਕੋਲੇ ਜ਼ਮੀਨ ਨਾ ਹੋਵੇ, ਪਰ ਉਹਦਾ ਇਸ ਜ਼ਮੀਨ ਦੇ ਵਿੱਚ ਹਿੱਸਾ ਜ਼ਰੂਰ ਹੈ, ਕਿਉਂਕਿ ਸਾਰੇ ਪਿੰਡ ਦੀ ਸਾਂਝੀ ਹੈ।